ਕਾਮਰੇਡਾਂ ਨੇ ਜਿਸ ਢੰਗ ਨਾਲ 26 ਜਨਵਰੀ ਦੀਆਂ ਘਟਨਾਵਾਂ ਤੋਂ ਬਾਅਦ ਕੋਰ ਯੂਥ ਗਰੁੱਪ ਨੂੰ ਸਿੱਖ ਇੰਸਪੀਰੇਸ਼ਨ ਨੂੰ ਲਾਂਭੇ ਕਰਨ ਦੀ ਕੋਸ਼ਿਸ਼ ਕੀਤੀ, ਉਹ ਜੋਗਿੰਦਰ ਯਾਦਵ ਵਰਗੇ ਲੋਕ ਹੋਣ, ਰਾਜੇਵਾੜ ਵਰਗੇ ਹੋਣ, ਜਿਹੜੇ ਜੇ ਗੰਨੇ ਦੀ ਕੀਮਤ 5-7 ਰੁਪਏ ਵਧਾ ਦਿੱਤੀ ਜਾਂਦੀ ਆ ਤਾਂ ਪੂਰਾ ਗਰੁੱਪ ਲੈ ਕੇ ਜਾ ਕੇ ਅਮਰਿੰਦਰ ਦੇ ਮੂੰਹ 'ਚ ਬਰਫੀ ਪਾ ਰਿਹਾ ਕਿ ਜੀ ਬਹੁਤ ਵੱਡੀ ਵਿਕਟਰੀ ਹੋ ਗਈ। ਇਹਦਾ ਮਤਲਬ ਇਹ ਹੈ ਵੀ ਤੁਹਾਨੂੰ ਆਪਣੀ ਤਾਕਤ ਦਾ ਅਹਿਸਾਸ ਹੀ ਨਹੀਂ ਹੈ ਤੇ ਜਾਂ ਤੁਸੀਂ ਹੋਈ 2 ਕੌਡੀ ਦੇ ਤੇ ਤੁਹਾਨੂੰ ਜੇ ਕੌਡੀਆਂ ਵਾਲੇ ਨੂੰ ਕਿਸੇ ਨੂੰ ਕੋਈ ਨਜ਼ਰ ਆਏ ਕਿ ਕਿਸੇ ਕੋਲ ਰੁਪਈਏ ਨੇ ਚਾਂਦੀ ਦੇ ਤਾਂ ਉਹ ਸਮਝਦਾ ਉਹੀ ਬਾਦਸ਼ਾਹ ਹੈ। ਬੀਜੇਪੀ ਦੀ ਸਭ ਤੋਂ ਗੰਦੀ ਸਿਆਸਤ ਉਹ ਤਾਂ ਦੇਖਦੇ ਨੇ ਕਿ ਜੇ ਕਿਸਾਨਾਂ ਨੂੰ ਤੁਸੀਂ ਜਿੱਤ ਹੈਂਡਓਵਰ ਕਰਦੇ ਹੋ ਤੇ ਉਹ ਲੜਾਈ ਸਿੱਖਾਂ ਦੇ ਖਿਲਾਫ ਲੜ ਰਹੀ ਹੈ ਹਕੂਮਤ। ਉਹਨਾਂ ਨੂੰ ਕਿਸਾਨ ਨਜ਼ਰ ਨਹੀਂ ਆਉਂਦੇ, ਉਹਨਾਂ ਨੂੰ ਨਾ ਟਕੈਤ ਨਜ਼ਰ ਆਉਂਦੇ ਨੇ ਜਾਂ ਕੋਈ ਹੋਰ। ਉਹਨੂੰ ਪਤਾ ਹੈ 80% ਤੋਂ ਜ਼ਿਆਦਾ ਜਿਹੜੀ ਤਾਕਤ ਹੈ ਸਾਰੀ ਉਹ ਸਿੱਖ ਕਿਸਾਨਾਂ ਦੀ ਹੈ ਤੇ ਮੋਟੀਵੇਸ਼ਨ ਵੀ ਸਿੱਖੀ ਹੈ। ਔਰ ਨਹੀਂ ਤਾਂ ਅਦਰਵਾਈਜ਼ ਤਾਂ ਹੁਣ ਤੱਕ ਉਹਨਾਂ ਨੇ ਖਿਲਾਰਿਆ ਹੋਣਾ ਸੀ ਉਹ ਸਾਰੇ ਪਾਰਟ ਨੂੰ ਕਿ ਜੀ ਉਹਨਾਂ ਨੇ ਹੁਣ ਨੈਸ਼ਨਲ ਹਿਊਮਨ ਰਾਈਟ ਕਮਿਸ਼ਨ ਕੌਣ ਹੈ? ਉਹੀ ਮੋਦੀ ਸਰਕਾਰ ਦਾ। ਉਹਨਾਂ ਨੇ ਦਿੱਲੀ, ਉੱਤਰ ਪ੍ਰਦੇਸ਼, ਹਰਿਆਣਾ ਤੇ ਰਾਜਸਥਾਨ ਗਵਰਨਮੈਂਟ ਨੂੰ ਜਿਹੜੇ ਨੋਟਿਸ ਜਾਰੀ ਕੀਤੇ ਨੇ। ਉਹਨਾਂ ਨੇ ਕਿਹਾ ਜੀ ਇੰਡਸਟਰੀਅਲ ਯੂਨਿਟਸ ਐਂਡ ਟਰਾਂਸਪੋਰਟੇਸ਼ਨ ਬੀਇੰਗ ਅਫੈਕਟਡ ਬਾਈ ਆਊਟਗੋਇੰਗ ਫਾਰਮਰਸ ਪ੍ਰੋਟੈਸਟ ਕਿ ਇਹ ਪ੍ਰਭਾਵਿਤ ਹੋ ਰਹੇ ਨੇ। ਔਰ ਉਹਨਾਂ ਨੇ ਕਿਹਾ ਜੀ 9000 ਇੰਡਸਟਰੀਅਲ ਯੂਨਿਟਸ ਔਰ ਟਰਾਂਸਪੋਰਟੇਸ਼ਨ ਜਿਹੜੇ ਨੇ ਉਹ ਇਫੈਕਟ ਹੋ ਰਹੇ ਨੇ। ਔਰ ਇਸ ਸਾਰੇ ਚੋਂ ਆਮ ਲੋਕ ਵੀ, ਕੰਮਿਊਟਰਸ, ਪੇਸ਼ੈਂਟਸ, physically challenged people, senior citizens, they are suffering due to heavy congestion on roads। ਔਰ ਇਹ ਜਿਹੜਾ ਹੈ ਇਸ ਦੇ ਲਈ ਉਹਨਾਂ ਨੇ ਕਿਹਾ ਵੀ ਸਾਨੂੰ ਦੱਸਿਆ ਜਾਏ ਕਿ ਵੀ ਇਹ ਤੁਸੀਂ ਕੀ ਕਰ ਰਹੇ। ਹੁਣ ਉਹੀ ਜ਼ੈਲ ਸਿੰਘ ਜਿਹਨੂੰ ਟੂ ਦਾ ਹਿਲਟ ਵਰਤਿਆ ਇੰਦਰਾ ਗਾਂਧੀ ਨੇ, ਖੁਦ ਉਹ ਝਾੜੂ ਬਰਦਾਰ ਕਹਿੰਦਾ ਸੀ ਮਰਨ ਤੱਕ। ਹਾਲਾਂਕਿ ਉਹਦੀ ਮੌਤ ਤਾਂ ਸਸਪੀਸ਼ੀਅਸ ਸਰਕਮਸਟੈਂਸਿਸ 'ਚ ਹੋਈ। ਉਹਨੂੰ ਦੇ ਪੋਤੇ ਨੂੰ ਇਹ ਖਿਆਲ ਆਇਆ ਔਰ ਉਹਨੇ ਕਿਹਾ ਕਿ ਵੀ ਮੈਂ ਜਿਹੜਾ ਆਪਣੇ ਦਾਦੇ ਦੀ ਖਾਹਿਸ਼ ਪੂਰੀ ਕਰ ਰਹੇ। ਹੀ ਸਟੇਟਡ that he was fulfilling the wishes of his grandfather by joining the BJP। ਉਹਦੇ 'ਚ ਉਹਨੇ ਕਿਹਾ ਜੀ ਉਹ ਬਹੁਤ ਨਾਖੁਸ਼ ਸੀ ਔਰ ਉਹਨਾਂ ਨੇ ਮੈਨੂੰ ਹੀ ਜਿਹੜਾ ਇੰਟਰੋਡਿਊਸ ਕਰਵਾਇਆ ਸੀ ਕਿ ਟੌਪ ਲੀਡਰਸ ਅਟਲ ਬਿਹਾਰੀ ਵਾਜਪਾਈ ਔਰ ਅਡਵਾਨੀ ਨਾਲ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਨੂੰ ਆਪਾਂ ਸਭ ਨੂੰ ਜੀ ਆਇਆਂ ਕਹਿੰਦੇ ਹਾਂ। ਸੋ ਵਿਊਅਰਸ, ਹੁਣ ਆਪਾਂ ਕਿਸਾਨ ਮੋਰਚੇ ਦੇ ਹਵਾਲੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਕਿ ਵਿਊਅਰਸ ਉਹ ਜਾਪਦਾ ਹੈ ਕਿ ਕਿਸਾਨ ਮੋਰਚਾ ਦਿੱਲੀ ਅਤੇ ਪੰਜਾਬ ਦੀ ਗੰਦੀ ਸਿਆਸਤ ਦੀ ਭੇਟ ਚੜ ਰਿਹਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ, ਸੁਣਨ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ ਇਸ ਮੁੱਦੇ ਬਾਰੇ? ਦੇਖੋ, ਸਾਡੇ ਵਿਊਅਰਸ ਖਾਸ ਤੌਰ ਤੇ ਸਿੱਖ ਕੌਮ ਵੱਲੋਂ ਇਹ ਬਹੁਤ ਵਾਰ ਹੋਏਗਾ ਕਿ ਜੀ ਤੁਸੀਂ ਕਿਸਾਨਾਂ ਦੇ ਉੱਤੇ ਵੀ ਗੱਲ ਕਰੋ, ਜ਼ਿਆਦਾ ਕਰੋ। ਦੇਖੋ, ਸਾਡੀਆਂ ਹਮਦਰਦੀਆਂ ਉਹ ਧਰਤੀ ਦੇ ਪੁੱਤਰ ਪੁੱਤਰੀਆਂ ਨੇ, ਅਸੀਂ ਉਹਨਾਂ ਦੀ ਪੇਨ ਨੂੰ ਮਹਿਸੂਸ ਕਰਦੇ ਹਾਂ। ਕਿੰਨਾ ਵਕਤ ਗੁਜ਼ਰ ਗਿਆ ਦਿੱਲੀ ਦੀਆਂ ਬਰੂਹਾਂ ਤੇ, ਹਰਿਆਣੇ 'ਚ ਕਰਨਾਲ ਦੇ STM ਦੇ ਵਰਤਾਰੇ ਨੂੰ ਲੈ ਕੇ ਮੋਰਚਾ ਲੱਗਾ। ਉਸ ਦੇ ਵਿੱਚ ਵੀ ਤੁਸੀਂ ਫਰੰਟ ਦੇ ਉੱਤੇ ਸਿੱਖ ਦੇਖਦੇ ਹੋ। ਜੇ ਲੰਗਰ ਦੀ ਗੱਲ ਹੈ ਤੇ ਉਹ ਵੀ, ਔਰ ਜਿਹੜੀ ਸਫਰਿੰਗ ਹੈ, ਲਾਠੀ ਚਾਰਜ ਹੈ, ਸਫਰ ਕਰ ਰਹੇ ਨੇ। ਹੁਣ ਜਿਹੜਾ ਝੋਨੇ ਨਾਲ ਜਿਹੜਾ ਉਹ ਜੁੜਿਆ ਹੋਇਆ ਵਕਤ ਹੈ, ਕੋਈ ਵਾਪਸ ਆਉਂਦੇ ਨੇ ਫਿਰ ਦੂਸਰੇ ਪਹੁੰਚ ਜਾਂਦੇ ਨੇ। ਇੱਕ ਲਗਾਤਾਰਤਾ ਦੇ ਨਾਲ ਪ੍ਰੋਸੈਸ ਚੱਲ ਰਹੀ ਹੈ। ਪਰ ਸਾਨੂੰ ਪਹਿਲੇ ਦਿਨ ਤੋਂ ਹੀ ਇਸ ਗੱਲ ਦਾ ਅਹਿਸਾਸ ਸੀ, ਹੁਣ ਵੀ ਹੈ। ਹਾਲਾਂਕਿ ਅਸੀਂ ਇਹ ਅਰਦਾਸ ਹੀ ਕਰ ਸਕਦੇ ਹਾਂ ਕਿ ਕੋਈ ਕਰਾਮਾਤ ਵਾਪਰੇ, ਇਹਨਾਂ ਨੂੰ ਸਮਝ ਆ ਜਾਏ ਜਾਂ ਦੂਜਾ ਹੋਏ। ਪਰ ਦੇਖੋ, ਆਮ ਲੋਕ ਭਾਵੇਂ ਉਹ ਜਿਹੜੀਆਂ ਐਜੀਟੇਸ਼ਨਸ ਕੋਈ ਸਿਆਸੀ ਮਫਾਦ ਲਈ ਵੀ ਲੋਕ ਕਰਦੇ ਨੇ, ਆਮ ਲੋਕ ਤਾਂ ਫੇਥ ਦੇ ਨਾਲ ਜੁੜਦੇ ਨੇ। ਉਹ ਕੌਮ ਨੂੰ ਪਿਆਰ ਕਰਦੇ ਨੇ, ਆਪਣੀ ਧਰਤੀ ਨੂੰ ਪਿਆਰ ਕਰਦੇ ਨੇ, ਆਪਣੇ ਹੱਕਾਂ ਲਈ ਖਲੋਣਾ ਜਾਣਦੇ ਨੇ ਔਰ ਖਲੋਣਾ ਚਾਹੁੰਦੇ ਨੇ। ਪਰ ਅਲਟੀਮੇਟਲੀ ਜਿਹੜੇ ਡਰਟੀ ਪੋਲੀਟੀਸ਼ੀਅਨਸ, ਉਹ ਭਾਵੇਂ ਪਾਰਟੀਆਂ ਦੇ ਹੋਣ ਜਾਂ ਜਿਸ ਮੋਰਚੇ ਜੇ ਈਵਨ ਕਿਸਾਨ ਐਜੀਟੇਸ਼ਨ ਦੇ ਹਵਾਲੇ ਨਾਲ ਵੀ ਲੀਡਰਸ਼ਿਪ ਕਹਿਣਾ ਹੋਏ, ਤਾਂ ਮੈਂ ਸਮਝਦਾ ਹਾਂ ਵੀ ਉਹ ਜਾਂ ਕਾਮਰੇਡਾਂ ਨੇ ਜਿਸ ਢੰਗ ਨਾਲ 26 ਜਨਵਰੀ ਦੀਆਂ ਘਟਨਾਵਾਂ ਤੋਂ ਬਾਅਦ ਕੋਰ ਯੂਥ ਗਰੁੱਪ ਨੂੰ ਸਿੱਖ ਇੰਸਪੀਰੇਸ਼ਨ ਨੂੰ ਲਾਂਭੇ ਕਰਨ ਦੀ ਕੋਸ਼ਿਸ਼ ਕੀਤੀ, ਉਹ ਜੋਗਿੰਦਰ ਯਾਦਵ ਵਰਗੇ ਲੋਕ ਹੋਣ, ਰਾਜੇਵਾੜ ਵਰਗੇ ਹੋਣ, ਜਿਹੜੇ ਜੇ ਗੰਨੇ ਦੀ ਕੀਮਤ 5-7 ਰੁਪਏ ਵਧਾ ਦਿੱਤੀ ਜਾਂਦੀ ਆ ਤਾਂ ਪੂਰਾ ਗਰੁੱਪ ਲੈ ਕੇ ਜਾ ਕੇ ਅਮਰਿੰਦਰ ਦੇ ਮੂੰਹ 'ਚ ਬਰਫੀ ਪਾ ਰਿਹਾ ਕਿ ਜੀ ਬਹੁਤ ਵੱਡੀ ਵਿਕਟਰੀ ਹੋ ਗਈ। ਇਹਦਾ ਮਤਲਬ ਇਹ ਹੈ ਵੀ ਤੁਹਾਨੂੰ ਆਪਣੀ ਤਾਕਤ ਦਾ ਅਹਿਸਾਸ ਹੀ ਨਹੀਂ ਹੈ ਤੇ ਜਾਂ ਤੁਸੀਂ ਹੋਈ 2 ਕੌਡੀ ਦੇ ਤੇ ਤੁਹਾਨੂੰ ਜੇ ਕੌਡੀਆਂ ਵਾਲੇ ਨੂੰ ਕਿਸੇ ਨੂੰ ਕੋਈ ਨਜ਼ਰ ਆਏ ਕਿ ਕਿਸੇ ਕੋਲ ਰੁਪਈਏ ਨੇ ਚਾਂਦੀ ਦੇ ਤਾਂ ਉਹ ਸਮਝਦਾ ਉਹੀ ਬਾਦਸ਼ਾਹ ਹੈ।
ਸੋ ਉਹਨਾਂ ਨੇ ਆਪਣੇ ਵਕਾਰ ਨੂੰ ਵੀ, ਔਰ ਹੌਲੀ ਹੌਲੀ ਹਕੂਮਤ ਬੀਜੇਪੀ ਦੀ ਸਭ ਤੋਂ ਗੰਦੀ ਸਿਆਸਤ, ਉਹ ਤਾਂ ਦੇਖਦੇ ਨੇ ਕਿ ਜੇ ਕਿਸਾਨਾਂ ਨੂੰ ਤੁਸੀਂ ਜਿੱਤ ਹੈਂਡਓਵਰ ਕਰਦੇ ਹੋ ਤੇ ਉਹ ਲੜਾਈ ਸਿੱਖਾਂ ਦੇ ਖਿਲਾਫ ਲੜ ਰਹੀ ਹੈ ਹਕੂਮਤ। ਉਹਨਾਂ ਨੂੰ ਕਿਸਾਨ ਨਜ਼ਰ ਨਹੀਂ ਆਉਂਦੇ, ਉਹਨਾਂ ਨੂੰ ਨਾ ਟਕੈਤ ਨਜ਼ਰ ਆਉਂਦੇ ਨੇ ਜਾਂ ਕੋਈ ਹੋਰ। ਉਹਨੂੰ ਪਤਾ ਹੈ 80% ਤੋਂ ਜ਼ਿਆਦਾ ਜਿਹੜੀ ਤਾਕਤ ਹੈ ਸਾਰੀ ਉਹ ਸਿੱਖ ਕਿਸਾਨਾਂ ਦੀ ਹੈ ਤੇ ਮੋਟੀਵੇਸ਼ਨ ਵੀ ਸਿੱਖੀ ਹੈ, ਔਰ ਨਹੀਂ ਤਾਂ ਅਦਰਵਾਈਜ਼ ਤਾਂ ਹੁਣ ਤੱਕ ਉਹਨਾਂ ਨੇ ਖਿਲਾਰਿਆ ਹੋਣਾ ਸੀ ਉਹ ਸਾਰੇ ਪਾਰਟ ਨੂੰ। ਲੇਕਿਨ ਉਹ ਵੀ ਕਹਿੰਦੇ ਨੇ ਕਿ ਵੀ ਇਹਨਾਂ ਨੂੰ ਸਲੋ ਡੈਥ ਬਜਾਏ ਕਿ ਇਹਨਾਂ ਨਾਲ ਸਿੱਧੀ ਟੱਕਰ ਲੈ ਕੇ ਆਪਣੀ ਜਿਹੜੀ ਹੈ ਉਹ ਜਲੂਸ ਕਢਾਉਣ ਦੇ, ਜਾਂ ਸਿੱਖਾਂ ਨੂੰ ਡਾਇਰੈਕਟ ਚੈਲੰਜ ਸਮਝ ਆ ਜਾਂਦਾ ਹੈ ਔਰ ਉਹ ਫਿਰ ਛੱਡਦੇ ਨਹੀਂ ਹੈ। ਉਹਨਾਂ ਨੇ ਵੀ ਕਿਹਾ ਵੀ ਇਹਨਾਂ ਨੂੰ ਲੈਟ them die their own death, ਇਹਨਾਂ ਨੂੰ ਲੂਜ਼ ਰੋਪ ਦੇਈ ਜਾਓ। ਹਾਲਾਂਕਿ ਹੁਣ ਉਹਨਾਂ ਨੂੰ ਇਹ ਲੱਗਣ ਲੱਗ ਗਿਆ ਵੀ ਸ਼ਾਇਦ ਇਹ ਉਨੇ ਇੱਕ ਸਿਮਟ ਗਏ ਨੇ, ਆਪਸ ਦੇ ਵਿੱਚ ਵੀ ਖਿੱਚ ਧੂ ਹੈ, ਜੋਗਿੰਦਰ ਯਾਦਵ ਵਰਗੇ ਲੋਕ ਵੀ ਵਿੱਚ ਵਾੜੇ ਹੋਏ ਨੇ, ਔਰ ਅਜੀਤ ਡੋਵਲ ਦਾ ਖਾਸਮ ਖਾਸ ਕੈਪਟਨ ਅਮਰਿੰਦਰ ਜਿਹੜਾ ਮੋਦੀ ਦੀਆਂ ਨੀਤੀਆਂ ਮੁਤਾਬਕ ਹੀ ਇਹ ਸਾਰੀ ਐਜੀਟੇਸ਼ਨ ਨੂੰ ਵੀ ਜਿਹੜਾ ਉਹ ਹੈਂਡਲ ਕਰ ਰਿਹਾ ਸੀ। ਹੁਣ ਉਹਦਾ ਵੀ ਜਿਹੜੀ ਤੁਸੀਂ ਬੋਲਬਾਣੀ ਦੇਖੋ ਤੇ ਉਹ ਡਿਫਰੈਂਟ ਹੁੰਦੀ ਜਾਪਦੀ ਹੈ। ਉਹਨੇ 3-4 ਦਿਨ ਪਹਿਲਾਂ ਕਿਹਾ ਜੀ ਕਿਸਾਨ ਕਿਹਦੇ ਖਿਲਾਫ ਲਾ ਰਹੇ ਨੇ ਮੋਰਚੇ, ਲੱਗਣਾ ਤਾਂ ਬੀਜੇਪੀ ਦੇ ਖਿਲਾਫ ਸੀ ਦਿੱਲੀ 'ਚ, ਤਾਂ ਆਪਣਾ ਹੀ ਨੁਕਸਾਨ ਕਰ ਰਹੇ ਨੇ। ਦੇਖੋ ਇੰਨੇ ਜਿਹੜੇ ਉਹ ਸਿਲੋ ਨੇ, ਸਾਈਲੋ ਕੇ ਸਿਲੋ ਜਿਹੜੇ ਮੋਗੇ 'ਚ ਫਲਾਣਾ ਜਿਨ੍ਹਾਂ ਦੇ ਉੱਤੇ ਇੰਨੇ 1000 ਟਨ ਉਹਦੇ ਚੰਨ ਪਿਆ, 380 ਕਰੋੜ ਦਾ ਸਮਾਨ ਹੈ, ਕਿਰਾਇਆ ਤਾਂ ਉਹਦਾ ਪੰਜਾਬ ਨਹੀਂ, ਉਹ ਸਰਕਾਰੀ ਐਕਚੈਕਰ ਤੇ ਪੈ ਰਿਹਾ ਹੈ। ਉਹਨਾਂ ਨੂੰ ਰੋਕਣ ਦਾ ਕੀ ਫਾਇਦਾ? ਐਜੀਟੇਸ਼ਨ ਤਾਂ ਦਿੱਲੀ 'ਚ ਹੈ, ਪੰਜਾਬ ਨੂੰ ਬੰਦ ਕਰਨ ਦਾ ਕੀ ਫਾਇਦਾ? ਹੁਣ ਉਹਦੇ ਥੱਲੇ ਜ਼ਾਹਰ ਹੈ ਕਿ ਵੀ ਇਹ ਪਹਿਲੀ ਵਾਰ ਹੈ ਕਿ ਓਪਨਲੀ ਇਸ ਕਿਸਮ ਦੀ ਕੋਈ ਗੱਲ ਜਿਹੜੀ ਹੈ ਉਹ ਕਹਿਣ ਦੀ ਕੋਸ਼ਿਸ਼ ਕੀਤੀ ਗਈ। ਕਿਸਾਨਾਂ ਨੇ ਰਿਐਕਟ ਕੀਤਾ, ਲੀਡਰਸ਼ਿਪ ਨੇ। ਉਹਨਾਂ ਨੇ ਕਿਹਾ ਕਿ ਪੰਜਾਬ ਚੀਫ ਮਿਨਿਸਟਰ ਫੀਅਰਸ ਪੋਲ ਲਾਸਿਸ ਕਲੇਮਸ ਸੰਯੁਕਤ ਕਿਸਾਨ ਮੋਰਚਾ ਕਿ ਵੀ ਇਹ ਉਹਨਾਂ ਨੇ ਲੱਗ ਰਿਹਾ। ਪਰ ਇਧਰੋਂ ਉਹਨਾਂ ਨੇ ਕਾਫੀਆ ਕੱਸਣਾ ਵੀ ਸ਼ੁਰੂ ਕੀਤਾ। ਜਿਉਂ ਹੀ ਅਮਰਿੰਦਰ ਨੇ ਇਹ ਕਿਹਾ ਉਹਦਾ ਕ੍ਰਿਟਿਸਿਜ਼ਮ ਹੋਇਆ। ਸੁਸ਼ੀਲ ਵਿਜ ਜਿਹੜਾ ਉਹਨਾਂ ਦਾ ਭੌਂਕਾ ਹੈ ਖੱਟੜ ਸਰਕਾਰ ਦਾ, ਉਹਨੇ ਕਿਹਾ ਦੇਖੋ ਜੀ ਅਸੀਂ ਤਾਂ ਪਹਿਲਾਂ ਹੀ ਕਹਿੰਦੇ ਸੀ ਵੀ ਅਮਰਿੰਦਰ ਇੰਸਟੀਗੇਟ ਕਰ ਰਿਹਾ, ਹੁਣ ਉਹ ਆਪਣੇ ਟਿਕਾਣੇ ਆ ਕੇ। ਪਰ ਇਧਰੋਂ ਉਹਨਾਂ ਨੇ ਹੁਣ ਇਹਨੂੰ ਇੱਕ ਪਬਲਿਕ ਡਿਸਕੰਟੈਂਟ ਇਸ਼ੂ ਵੀ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਨੈਸ਼ਨਲ ਹਿਊਮਨ ਰਾਈਟ ਕਮਿਸ਼ਨ ਇਸ਼ੂਜ਼ ਨੋਟਿਸ ਟੂ 4 states ਓਵਰ ਐਡਵਰਸ ਇੰਪੈਕਟ ਆਫ ਫਾਰਮਰ ਪ੍ਰੋਟੈਸਟ ਐਟ ਦਿੱਲੀ ਬਾਰਡਰ ਕਿ ਜੀ ਉਹਨਾਂ ਨੇ ਹੁਣ ਨੈਸ਼ਨਲ ਹਿਊਮਨ ਰਾਈਟ ਕਮਿਸ਼ਨ ਕੌਣ ਹੈ? ਉਹੀ ਮੋਦੀ ਸਰਕਾਰ ਦਾ। ਉਹਨਾਂ ਨੇ ਦਿੱਲੀ, ਉੱਤਰ ਪ੍ਰਦੇਸ਼, ਹਰਿਆਣਾ ਤੇ ਰਾਜਸਥਾਨ ਗਵਰਨਮੈਂਟ ਨੂੰ ਜਿਹੜੇ ਨੋਟਿਸ ਜਾਰੀ ਕੀਤੇ ਨੇ। ਉਹਨਾਂ ਨੇ ਕਿਹਾ ਜੀ ਇੰਡਸਟਰੀਅਲ ਯੂਨਿਟਸ ਐਂਡ ਟਰਾਂਸਪੋਰਟੇਸ਼ਨ ਬੀਇੰਗ ਅਫੈਕਟਡ ਬਾਈ ਆਊਟਗੋਇੰਗ ਫਾਰਮਰਸ ਪ੍ਰੋਟੈਸਟ ਕਿ ਇਹ ਪ੍ਰਭਾਵਿਤ ਹੋ ਰਹੇ ਨੇ। ਔਰ ਉਹਨਾਂ ਨੇ ਕਿਹਾ ਜੀ 9000 ਇੰਡਸਟਰੀਅਲ ਯੂਨਿਟਸ ਔਰ ਟਰਾਂਸਪੋਰਟੇਸ਼ਨ ਜਿਹੜੇ ਨੇ ਉਹ ਇਫੈਕਟ ਹੋ ਰਹੇ ਨੇ। ਔਰ ਇਸ ਸਾਰੇ ਚੋਂ ਆਮ ਲੋਕ ਵੀ, ਕੰਮਿਊਟਰਸ, ਪੇਸ਼ੈਂਟਸ, physically challenged people, senior citizens, they are suffering due to heavy congestion on roads। ਔਰ ਇਹ ਜਿਹੜਾ ਹੈ ਇਸ ਦੇ ਲਈ ਉਹਨਾਂ ਨੇ ਕਿਹਾ ਵੀ ਸਾਨੂੰ ਦੱਸਿਆ ਜਾਏ ਕਿ ਵੀ ਇਹ ਤੁਸੀਂ ਕੀ ਕਰ ਰਹੇ ਹੋ। ਮਤਲਬ ਇਹ ਹੈ ਕਿ ਜੇ ਹੁਣ ਸੈਂਟਰ ਇਹ ਸਮਝਦਾ ਹੈ ਕਿ ਵੀ ਜੇ ਅਸੀਂ ਕ੍ਰੈਕਡਾਊਨ ਵੀ ਕਰੀਏ ਉਹਦੀ ਗਰਾਊਂਡ ਅਸੀਂ ਤਿਆਰ ਕਰ ਲਈ ਹੈ, ਹਿਊਮਨ ਰਾਈਟ ਕਮਿਸ਼ਨ ਨਾਲ ਹੀ ਆਉਣ ਵਾਲੇ ਦਿਨਾਂ 'ਚ ਕੁਝ ਹੋਰ ਵੀ ਖਬਰ ਲਵਾ ਦੇਣਗੇ। ਔਰ ਦੂਸਰੇ ਪਾਸੇ ਵਿਦਨ ਸਿਰ ਫਟੋਲ ਵੀ ਸ਼ੁਰੂ ਕਰਵਾਈ ਹੋਈ ਹੈ। ਔਰ ਇਹ ਜਿਹੜਾ ਜਦੋਂ ਹੁਣ ਇਹ ਅਮਰਿੰਦਰ ਨੇ ਕਿਹਾ, ਕਿਸਾਨਾਂ ਨੇ ਰਿਐਕਟ ਕੀਤਾ, ਉਹ ਕਹਿ ਰਿਹਾ ਪੋਲੀਟੀਕਲ ਟਵਿਸਟ ਬਾਈ ਫਾਰਮਰਸ ਟੂ ਮਾਈ ਅਪੀਲ ਟੂ ਕਾਲ ਆਫ ਪ੍ਰੋਟੈਸਟ ਇਨ ਪੰਜਾਬ ਇਜ਼ ਅਨਫੋਰਚੂਨੇਟ। ਔਰ ਉਸ ਤੋਂ ਪਹਿਲਾਂ ਉਹ ਕਹਿ ਕੇ ਹਟਿਆ ਸਟਰ ਹਰਟਿੰਗ ਪੰਜਾਬ ਇਕੋਨਮੀ ਕਿ ਵੀ ਇਹ ਜਿਹੜੀ ਤੁਹਾਡਾ ਮੋਰਚਾ ਹੈ ਉਹਨਾਂ ਦਾ ਕੁਝ ਨਹੀਂ ਵਿਗਾੜ ਰਿਹਾ, ਇਹ ਤਾਂ ਨੁਕਸਾਨ ਕਰ ਰਿਹਾ ਪੰਜਾਬ ਦਾ ਹੀ। ਦੇਖੋ ਇੰਨਾ ਡੈਮੇਜ ਹੋ ਗਿਆ, ਉਨਾ ਹੋ ਗਿਆ। ਔਰ ਇਹਦੇ ਨਾਲ ਇੱਕ ਪਾਸੇ ਤਾਂ ਮੋਦੀ, ਅਜੀਤ ਡੋਵਲ, ਇਹ ਖੇਡ ਇਹਨਾਂ ਸਾਰਿਆਂ ਨੂੰ ਇੱਕ ਦੂਜੇ ਦੇ ਖਿਲਾਫ ਭੁਗਤਾਨ ਦੀ ਚੱਲ ਰਹੀ ਹੈ। ਦੂਸਰੇ ਪਾਸੇ ਖਬਰ ਆਈ ਜੀ ਗਿਆਨੀ ਜ਼ੈਲ ਸਿੰਘ's ਗ੍ਰੈਂਡਸਨ ਇੰਦਰਜੀਤ ਸਿੰਘ ਜੁਆਇਨਸ ਬੀਜੇਪੀ। ਹੁਣ ਜ਼ੈਲ ਸਿੰਘ ਉਹ ਜਿਹਨੂੰ ਜਦੋਂ ਪ੍ਰੈਜ਼ੀਡੈਂਟ ਦੇ ਲਈ ਨੋਮੀਨੇਟ ਕੀਤਾ ਕਾਂਗਰਸ ਵਰਕਿੰਗ ਕਮੇਟੀ ਨੇ, ਹੋਮ ਮਿਨਿਸਟਰ ਸੀ ਇੰਡੀਆ ਦਾ, ਔਰ ਪਹਿਲੀ ਪ੍ਰੈਸ ਕਾਨਫਰੰਸ ਕੀਤੀ ਔਰ ਉਹਨੂੰ ਪੁੱਛਿਆ ਗਿਆ ਕਿ ਜੀ ਤੂੰ ਪ੍ਰੈਜ਼ੀਡੈਂਟ ਬਣ ਕੇ ਐਸਾ ਕੀ ਕਰੇਂਗਾ ਜਿਹਨੂੰ ਤੂੰ ਸਮਝਦਾ ਵੀ ਤੇਰੀ ਲੈਗੇਸੀ ਹੋਏਗੀ। ਤੇ ਗਿਆਨੀ ਜ਼ੈਲ ਸਿੰਘ ਨੇ ਕਿਹਾ ਸੀ ਕਿ ਮੈਂ तो नेहरू खानदान का झाड़ू बरदार हूँ। और अगले दिन सारे हेडलाइन सी कि बई हुण नेहरू खानदान का एक झाड़ू बरदार ਪ੍ਰੈਜ਼ੀਡੈਂਟ ਬਣ ਰਿਹਾ। ਹੁਣ ਇਹ ਜਿਹੜਾ ਇਹਦਾ ਪੋਤਾ ਇੰਦਰਜੀਤ ਸਿੰਘ ਜਿਹਦਾ ਨਾਂ ਕਿਸੇ ਨੇ ਨਾ ਕਦੇ ਸੁਣਿਆ ਨਾ ਦੇਖਿਆ, ਪਰ ਕਿਉਂਕਿ ਬੀਜੇਪੀ ਇਸ ਵੇਲੇ ਪੰਜਾਬ ਦੇ ਵਿੱਚ
ਸਿੱਖ ਚਿਹਰੇ ਕੱਢ ਕੇ ਲਿਆ ਰਹੀ ਹੈ। ਆਉਣ ਵਾਲੇ ਦਿਨਾਂ 'ਚ ਹੋਰ ਵੀ ਨਜ਼ਰ ਆਣਗੇ। ਬਿਲਕੁਲ। ਪਰ ਇਸ ਸਾਰੇ 'ਚ ਜਿਹੜਾ ਉਹਦਾ ਗ੍ਰੈਂਡਸਨ ਕਹਿ ਰਿਹਾ, ਜਿਹਦੀ ਗੱਲ ਮੈਨੂੰ ਥੋੜੀ ਦਿਲਚਸਪੀ ਲੱਗੀ, ਉਹ ਕਹਿੰਦਾ ਦੇਖੋ ਮੇਰੇ ਦਾਦੇ ਨਾਲ ਕਾਂਗਰਸ ਨੇ ਕੀ ਕੀਤਾ ਸੀ, ਔਰ ਉਹਨੇ ਕਿਹਾ ਵੀ ਉਹਨੇ ਇਹ ਉਹਦੀ ਚਾਹਨਾ ਸੀ ਕਿ ਮੈਂ ਬੀਜੇਪੀ ਜੁਆਇਨ ਕਰਾਂ। ਔਰ ਇਹ ਇੰਡੀਆ ਦਾ ਬੜਾ ਜ਼ਬਰਦਸਤ ਟ੍ਰੈਂਡ ਆ। ਕੁਲਦੀਪ ਨਈਅਰ ਮਰ ਗਿਆ ਜਰਨਲਿਸਟ, ਉਹ ਉਹਨਾਂ ਨੂੰ ਕੋਟ ਕਰਦਾ ਸੀ ਜਿਹੜੇ ਮਰ ਚੁੱਕੇ ਹੁੰਦੇ ਸੀ ਕਿ ਉਹਨੇ ਮੈਨੂੰ ਇਹ ਗੱਲ ਕਹੀ ਸੀ। ਉਹਨੂੰ ਮੁਰਦੇ ਨੂੰ ਤੁਸੀਂ ਉਠਾ ਕੇ ਤਾਂ ਲਿਆ ਨਹੀਂ ਸਕਦੇ ਕਿ ਵੀ ਉਹ ਕਹੀ ਸੀ ਕਿ ਨਹੀਂ ਕਹੀ ਸੀ। ਕਹਿ ਦਿਓ ਕਿ ਜੀ ਫਲਾਣੇ ਨੇ ਮੈਨੂੰ ਇਹ ਕਿਹਾ ਸੀ। ਉਹਨੂੰ ਕਹਿੰਦਾ ਮੇਰਾ ਦਾਦਾ ਮੈਨੂੰ ਕਹਿ ਗਿਆ ਸੀ ਕਿ ਤੂੰ ਬੀਜੇਪੀ ਜੁਆਇਨ ਕਰੀ, ਮੈਂ ਤਾਂ ਇਹ ਬੀਜੇਪੀ ਜੁਆਇਨ ਕਰਕੇ ਮੈਂ ਉਹਦੀ ਲਾਸਟ ਵਿਸ਼ ਖਾਹਿਸ਼ ਪੂਰੀ ਕਰ ਦਿੱਤੀ। ਹੁਣ ਉਹੀ ਜ਼ੈਲ ਸਿੰਘ ਜਿਹਨੂੰ ਟੂ ਦਾ ਹਿਲਟ ਵਰਤਿਆ ਇੰਦਰਾ ਗਾਂਧੀ ਨੇ, ਖੁਦ ਉਹ ਝਾੜੂ ਬਰਦਾਰ ਕਹਿੰਦਾ ਸੀ ਮਰਨ ਤੱਕ। ਹਾਲਾਂਕਿ ਉਹਨੂੰ ਉਹਦੀ ਮੌਤ ਤਾਂ ਸਸਪੀਸ਼ੀਅਸ ਸਰਕਮਸਟੈਂਸਿਸ 'ਚ ਹੋਈ। ਅਨੰਦਪੁਰ ਸਾਹਿਬ ਮੱਥਾ ਟੇਕ ਕੇ ਉਹ ਜਾ ਰਿਹਾ ਸੀ, ਉਹਦੀ ਕਾਰ ਦੇ ਵਿੱਚ ਆ ਕੇ ਟਰੱਕ ਵੱਜਾ। ਉਦੋਂ ਤੱਕ ਵਰਤ ਲਿਆ ਸੀ ਸਿੱਖਾਂ ਦੇ ਖਿਲਾਫ, ਮਾਰਿਆ ਤਾਂ ਏਜੰਸੀਆਂ ਨਹੀਂ ਹੋਣਾ, ਪਰ ਉਹ ਉਹਨੂੰ ਮਰੇ ਨੂੰ ਵੀ ਕਿੰਨੇ ਵਰੇ ਲੰਘ ਗਏ। ਹੁਣ ਉਹਦੇ ਪੋਤੇ ਨੂੰ ਇਹ ਖਿਆਲ ਆਇਆ, ਉਹਨੇ ਕਿਹਾ ਕਿ ਵੀ ਮੈਂ ਜਿਹੜਾ ਆਪਣੇ ਦਾਦੇ ਦੀ ਖਾਹਿਸ਼ ਪੂਰੀ ਕਰ ਰਿਹਾ। he stated that he was fulfilling the wishes of his grandfather by joining the BJP। और उन्होंने कहा भी कांग्रेस did not behave well with my grandfather। और ਉਹਦੇ ਚ ਉਹਨੇ ਕਿਹਾ ਜੀ ਉਹ ਬਹੁਤ ਨਾਖੁਸ਼ ਸੀ, ਔਰ ਉਹਨਾਂ ਨੇ ਮੈਨੂੰ ਹੀ ਜਿਹੜਾ ਇੰਟਰੋਡਿਊਸ ਕਰਵਾਇਆ ਸੀ ਜੋ ਕਿ ਟੌਪ ਲੀਡਰਸ ਅਟਲ ਬਿਹਾਰੀ ਵਾਜਪਾਈ ਔਰ ਅਡਵਾਨੀ ਨਾਲ। ਹੁਣ ਇਸ ਤੋਂ ਤੁਸੀਂ ਇਹ ਦੇਖੋ ਕਿ ਵੀ ਬੀਜੇਪੀ ਔਰ ਆਰਐਸਐਸ ਇਨਫੈਕਟ ਜਿਹੜੀ ਰਨ ਕਰ ਰਹੀ ਹੈ ਸਾਰੇ ਸ਼ੋਅ ਨੂੰ, ਉਹ ਕਿਹੜੇ ਪਾਸਿਓਂ ਪੰਜਾਬ ਨੂੰ ਸਿੱਖਾਂ ਨੂੰ ਘੇਰ ਰਹੀ ਹੈ। ਇੱਕ ਪਾਸੇ ਡਿਵਾਈਸਿਵ ਲਾਈਨ ਹੈ। ਅਨਫੋਰਚੂਨੇਟਲੀ ਜਿਹੜੀ ਇੱਕ ਘਟਨਾ 2 ਦਿਨ ਪਹਿਲਾਂ ਵਾਪਰਦੀ ਹੈ ਕਿ ਪਰਮਜੀਤ ਨਾਂ ਦਾ ਬੰਦਾ ਸਵੇਰ ਵੇਲੇ ਆਸਾ ਦੀ ਵਾਰ ਦੇ ਦੀਵਾਨ ਵੇਲੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਅੰਦਰ ਦੀਵਾਨ ਹਾਲ 'ਚ ਸਿਗਰਟ ਕੱਢਦਾ, ਸੂਟਾ ਲਾਉਂਦਾ, ਧੂਆਂ ਜਿਹੜਾ ਉਹ ਉਹਨਾਂ ਤੇ ਸੁੱਟਦਾ, ਰਾਗੀਆਂ ਤੇ ਸਿਗਰਟ ਵੀ। ਹੁਣ ਸਾਰੇ ਖਬਰਾਂ ਜਿਹੜੀਆਂ ਨੇ ਸੋਸ਼ਲ ਮੀਡੀਆ ਤੇ ਦੂਸਰੇ ਇਹ ਚੱਲ ਰਹੀਆਂ। ਹੁਣ ਕੋਈ ਪੁੱਛੇ ਕਿ ਵੀ ਤੁਸੀਂ ਜੇ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਕਿਵੇਂ ਛਪੀਆਂ, ਜਾਲੀ ਕਿੱਥੇ ਗਈਆਂ, ਉਹਦੇ ਖਿਲਾਫ ਜੇ ਕੋਈ ਪੀਸਫੁਲ ਪ੍ਰੋਟੈਸਟ ਕਰਦਾ ਤੇ ਤੁਹਾਡੀ ਟਾਸਕ ਫੋਰਸ ਵਾਲੇ ਉਹਨਾਂ ਨੂੰ ਲੰਮੇ ਪਾ ਕੇ ਘੁੱਟਦੇ ਨੇ। ਇਕੱਠੇ ਤੁਸੀਂ ਹੋਣ ਨਹੀਂ ਦਿੰਦੇ ਅਕਾਲ ਤਖਤ। ਜੇ ਕੋਈ ਤੁਸੀਂ ਉਹ ਹਿਸਟਰੀ ਜਿਹੜੀ ਆ ਉਹਨੂੰ ਵਾਈਪ ਆਊਟ ਕਰਨਾ ਚਾਹੁੰਦੇ ਹੋ, ਬੁੰਗਿਆਂ 'ਚ ਮਿਲਦਾ ਥੱਲੇ ਅੰਡਰਗਰਾਊਂਡ ਬੁੰਗਾ, ਉਹਨਾਂ ਨੂੰ ਵੀ ਤੁਹਾਡੀ ਗੁੰਡਿਆਂ ਦੀ ਫੋਰਸ ਆ ਜਾਂਦੀ ਹੈ, ਕਾਰ ਸੇਵਾ ਵਾਲੇ ਵੀ ਆ ਜਾਂਦੇ ਨੇ ਕੁੱਟਣ ਦੇ ਲਈ। ਕਿ ਤੁਹਾਡੀ ਤਖਤ ਕੇਸਗੜ੍ਹ ਸਾਹਿਬ ਪੰਜਾਬ ਦੀ ਧਰਤੀ ਦੇ ਉੱਤੇ ਅਕਾਲ ਤਖਤ ਸਾਹਿਬ ਤੋਂ ਬਾਅਦ ਦੂਸਰਾ ਮੋਸਟ ਵਿਜ਼ਿਟਡ ਪਲੇਸ, ਕਿ ਵੀ ਇਸ ਕਿਸਮ ਦਾ ਬੰਦਾ ਜਦੋਂ ਕਿ ਉਹ ਕੱਢਦਾ ਹੈ ਸਿਗਰਟ, ਲਾਉਂਦਾ ਹੈ, ਕਰਦਾ, ਤੁਹਾਡੀ ਟਾਸਕ ਫੋਰਸ ਤੁਹਾਡੇ ਦੂਜੇ ਕਿੱਥੇ ਨੇ? ਸਾਰੇ ਉਹ ਸਵਾਰਸ਼ੀ ਭਰਤੀ ਕੀਤੇ ਹੋਏ ਨੇ। ਔਰ ਇਹ ਘਟਨਾ ਕਰਨ ਵਾਲਾ ਹੁਣ ਇਹ ਆ ਗਿਆ ਜੀ, ਉਹ ਇਹ ਖਾਸ ਲਿਖਿਆ ਖਬਰਾਂ ਵਾਲਿਆਂ ਨੇ ਕਿ ਜੀ ਫਰੋਮ ਏ ਜੱਟ ਫੈਮਿਲੀ, ਤਾਂ ਕਿ ਹੁਣ ਤੁਸੀਂ ਇਹਨਾਂ ਦੇ ਜਦੋਂ ਕਿਸੇ ਦੇ ਨਾਲ ਕਿਸੇ ਦੀ ਜ਼ਾਤ ਲਿਖਣ ਦਾ ਕੀ ਮਤਲਬ ਹੈ? ਕਹਿਣਾ ਇਹ ਚਾਹੁੰਦੇ ਨੇ ਕੱਲ ਨੂੰ ਕੋਈ ਇਹ ਨਾ ਕਹੇ ਜੀ ਕਿਸੇ ਹਿੰਦੂ ਨੇ ਕੀਤਾ ਜਾਂ ਦੂਜਾ। ਹੁਣ ਜੇ ਤਾਂ ਕੋਈ ਗੈਰ ਸਿੱਖ ਕਰੇ ਜਾਂ ਉਹ ਤਾਂ ਸਾਹਮਣੇ ਹੋਏਗਾ। ਸੋ ਮਤਲਬ ਇਹ ਹੁਣ ਇਸ ਕਿਸਮ ਦੇ ਪਹਾੜੇ ਦੇ ਟੱਟੂ, ਉਹਨਾਂ ਨੇ ਕਿਹਾ ਜਿਹਦਾ ਟੱਬਰ ਕਹਿ ਰਹੇ ਹੋ ਸਕਿਜ਼ੋਫਰੀਨੀਆ, ਉਹਨੂੰ ਜਿਹੜਾ ਉਹ ਬਿਮਾਰੀ 1 ਸਾਲ ਤੋਂ ਇੱਧਰ ਉਹ ਚੰਗੀ ਬਿਮਾਰੀ ਹੈ, ਉਹਨੂੰ ਜਾ ਕੇ ਸਵੇਰੇ 4 ਵਜੇ ਉੱਥੇ ਉਸ ਤੋਂ ਪਹਿਲਾਂ ਇਸ ਕਿਸਮ ਦਾ ਵਾਕਿਆ ਦਰਬਾਰ ਸਾਹਿਬ 'ਚ ਸਵੇਰੇ ਪ੍ਰਕਾਸ਼ ਦੇ ਵੇਲੇ ਜਿਹੜਾ ਵੀ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਜੀ, ਦਿਮਾਗੀ ਤੌਰ ਤੇ ਖਰਾਬ ਜੀ, ਪੀੜੇ ਤੇ ਚੜ ਗਿਆ ਉਹ। ਸੋ ਮਤਲਬ ਇਹ ਹੈ ਵੀ ਉਹਨਾਂ ਨੇ ਇੱਕ ਹਿੱਸੇ ਨੂੰ ਉਸੇ ਤੇ ਤੁਸੀਂ ਪ੍ਰੋਟੈਸਟ ਕਰੀ ਜਾਓ, ਮੰਗਾਂ ਕਰੋ ਕੀ ਹੋ ਗਿਆ ਕੀ ਨਹੀਂ ਹੈ, ਦੂਸਰੇ ਪਾਸੇ ਤੁਸੀਂ ਜਿਹੜਾ ਉਹ ਪੱਗਾਂ ਵਾਲੇ ਵਿੱਚ ਜਿਹੜੇ ਨੇ ਉਹ ਬੀਜੇਪੀ ਜੁਆਇਨ ਵੀ ਕਰਵਾ ਰਹੇ ਹੋ, ਕਿਸਾਨ ਲਹਿਰ ਨੂੰ ਉਸ ਪਾਸੇ ਲਾਇਆ ਹੋਇਆ। ਤੇ ਸਾਡੇ ਇੱਕ ਵੀਰ ਨੇ ਹੁਣੇ ਹੀ ਮੈਂ ਮੈਸੇਜ ਉਹਨਾਂ ਨੇ ਕਿਹਾ ਜੀ ਲੱਖਾ ਸਿਧਾਣਾ, ਦੀਪ ਸਿੱਧੂ, ਹਰਦੀਪ ਡਿਬਡਿਬਾ, ਫਲਾਣਾ, ਉਹ ਵੀ ਇੱਕ ਦੂਜੇ ਦੇ ਵਿਰੋਧ ਕਰ ਰਹੇ ਨੇ। ਉਹ ਵੀ ਜਿਹੜੇ ਨੇ ਟਰੱਕ ਦੀ ਬੱਤੀ ਤੇ ਮਗਰ ਲਾਏ ਹੋਏ ਨੇ ਕਿ ਭਾਈ ਤੁਸੀਂ ਲੱਗੇ ਰਹੋ। ਤੇ ਉਹ ਸਾਰੇ ਚੋਂ ਨਿਕਲੇਗਾ ਕੀ ਇਨ ਦਾ ਐਂਡ? ਜਿਹੜੇ ਥੋੜੇ ਬਹੁਤ ਸਿੰਸੀਅਰ ਨੇ ਉਹ ਵੀ ਕਹਿਣਗੇ ਜੀ ਛੱਡੋ ਜੀ, ਇਹ ਗੰਦੀ ਸਿਆਸਤ ਹੈ ਜੀ, ਇਹਦੇ ਚੋਂ ਕੀ ਲੈ। ਇਹੀ ਉਹ ਚਾਹੁੰਦੇ ਨੇ ਕਿ ਭਾਈ ਅਸਲੀ ਨਿਕਲ ਜਾਣਗੇ ਤੇ ਫਿਰ ਉੱਥੇ ਬੈਠ ਕੇ ਤੁਸੀਂ ਭਾਰਤ ਮਾਤਾ ਕੀ ਜੈ ਕਰਿਓ, ਹੋਰ ਤਾਂ ਫਿਰ ਕੁਝ ਨਹੀਂ ਰਹਿ ਜਾਂਦਾ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣੇ ਬ੍ਰੇਕ। ਫਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ।